ਮਹੀਨਾ ਜਦੋਂ ਵੀ ਆਉਂਦਾ ਹੈ ਸਿੱਖ ਕੌਮ ਨੂੰ ਛੱਲੀ ਛੱਲੀ ਕਰ ਜਾਂਦਾ ਹੈ। ਸਾਰਿਆਂ ਨੂੰ ਬੇਨਤੀ ਹੈ, ਜੂਨ ਦਾ ਮਹੀਨਾ ਅਸੀਂ ਸ਼ਹੀਦਾਂ ਦਾ ਦਿਵਸ ਮਨਾਉਣਾ ਹੈ। ਆਓ ਸਾਰੇ ਇਕੱਠੇ ਹੋ ਕੇ ਆਪਣੇ ਕੌਮੀ ਘਰ ਖਾਲਿਸਤਾਨ ਦੇ ਜਿੰਨੇ ਵੀ ਸ਼ਹੀਦ ਹੋਏ ਹਨ ਹੁਣ ਤੱਕ, ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰੀਏ। ਇਹ ਸਾਡਾ ਹੀ ਫਰਜ਼ ਹੈ ਆਪਣੇ ਸ਼ਹੀਦਾਂ ਦਾ ਮਾਨ ਸਨਮਾਨ ਕਰਨਾ, ਤੇ ਆਓ ਸਾਰੇ ਮਿਲ ਕੇ ਇਹਦੇ ਵਿੱਚ ਆਪਣਾ ਯੋਗਦਾਨ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ। ਟੀਵੀ 84 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਅਮਨਦੀਪ ਲੈ ਕੇ ਹਾਜ਼ਰ ਹਾਂ ਜੀ ਅੱਜ ਦਾ ਖਾਸ ਬੁਲੇਟਿਨ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਨਸ਼ਿਆਂ ਨੂੰ ਠੱਲ ਪਾਉਣ ਲਈ ਮੁੱਖ ਮੰਤਰੀ ਦੀ ਲੋਕਾਂ ਨੂੰ ਅਪੀਲ। ਕੈਪਟਨ ਤੇ ਉਹਨਾਂ ਦੇ ਸਲਾਹਕਾਰੀ ਗਰੁੱਪ ਨੇ ਕੀਤੀ ਵਿਸ਼ੇਸ਼ ਬੈਠਕ। ਕੈਪਟਨ ਨੇ ਪੰਜਾਬ ਵਾਸੀਆਂ ਤੋਂ ਵੀ ਮੰਗਿਆ ਸਹਿਯੋਗ। ਕਿਹਾ ਸਾਨੂੰ ਸਭ ਨੂੰ ਇਕੱਠੇ ਹੋ ਕੇ ਹੀ ਇਹ ਅੰਦੋਲਨ ਜਿੱਤਣਾ ਪਵੇਗਾ। ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਕੋਰ ਕਮੇਟੀ ਦੀ ਹੋਈ ਮੀਟਿੰਗ। ਕੈਪਟਨ ਸਰਕਾਰ ਤੇ ਲਾਈ ਨਿਸ਼ਾਨੇ। ਹਰਜੀਤ ਫੇਕ ਇਨਕਾਊਂਟਰ ਮਹਿੰਦਰਪਾਲ ਬਿੱਟੂ ਦੇ ਮੁੱਦੇ ਤੇ ਕੈਪਟਨ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ। ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਵਧਾਇਆ ਦੋਸਤੀ ਦਾ ਹੱਥ। ਸਰਨਾ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਨਵੀਂ ਦਿੱਲੀ ਤੋਂ ਨਨਕਾਣਾ ਸਾਹਿਬ ਪਾਕਿਸਤਾਨ ਤੱਕ ਕੱਢਣ ਦੀ ਕੀਤੀ ਅਪੀਲ। ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਯੋਜਨਾ ਪਿਛਲੇ 6 ਮਹੀਨਿਆਂ ਤੋਂ ਸੀ ਜਾਰੀ। ਕਤਲ ਕਾਂਡ ਲਈ ਬਣੀ SIT ਨੇ ਫੜੀ ਤੇਜ਼ੀ। ਮੋਹਾਲੀ ਤੋਂ ਇੱਕ ਨੌਜਵਾਨ ਨੂੰ ਲਿਆ ਹਿਰਾਸਤ 'ਚ। ਤੇ ਬਿਜਲੀ ਦਰਾਂ ਵਿੱਚ ਕੀਤੇ ਜਾ ਰਹੇ ਵਾਧੇ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਦਾ ਵਿਰੋਧ ਜਾਰੀ। ਅੱਜ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਤੇ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਪੰਡੋਰੀ ਨੇ ਮੁੱਖ ਮੰਤਰੀ ਦੇ ਨਾਮ DC ਬਰਨਾਲਾ ਨੂੰ ਸੌਂਪਿਆ ਮੰਗ ਪੱਤਰ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ 'ਚ ਨਸ਼ਿਆਂ ਦੇ ਮੁੱਦੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਮੀਟਿੰਗ ਕੀਤੀ ਗਈ। ਨਸ਼ਿਆਂ ਦੇ ਮੁੱਦੇ ਤੇ ਇੱਕ ਸਲਾਹਕਾਰੀ ਗਰੁੱਪ ਬਣਾਇਆ ਗਿਆ ਸੀ, ਜਿਸ ਦੇ ਮੁਖੀ ਕੈਪਟਨ ਖੁਦ ਹਨ ਅਤੇ ਇਸ ਗਰੁੱਪ 'ਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ, ਬਲਬੀਰ ਸਿੱਧੂ, ਵਿਜੇਂਦਰ ਸਿੰਘਲਾ, DGP ਦਿਨਕਰ ਗੁਪਤਾ ਵੀ ਸ਼ਾਮਿਲ ਹਨ। ਕੈਪਟਨ ਵੱਲੋਂ ਕੀਤੀ ਜਾ ਰਹੀ ਮੀਟਿੰਗ 'ਚ STF ਦੇ ਮੁਖੀ ਵੀ ਮੌਜੂਦ ਹਨ। ਮੀਟਿੰਗ ਦੌਰਾਨ ਕੈਪਟਨ ਨੇ ਨਸ਼ਿਆਂ ਖਿਲਾਫ ਵੱਡੀ ਮੁਹਿੰਮ ਲਈ ਪੰਜਾਬ ਵਾਸੀਆਂ ਤੋਂ ਵੀ ਸਹਿਯੋਗ ਮੰਗਿਆ। ਉਹਨਾਂ ਕਿਹਾ ਇਸ ਮੁੱਦੇ ਤੇ ਸਾਨੂੰ ਸਭ ਨੂੰ ਇਕੱਠੇ ਹੋ ਕੇ ਕੰਮ ਕਰਨਾ ਪਵੇਗਾ ਅਤੇ ਇਸ ਅੰਦੋਲਨ 'ਚ ਜ਼ਰੂਰ ਜਿੱਤ ਹਾਸਲ ਕਰਾਂਗੇ। ਉਹਨਾਂ ਕਿਹਾ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ 'ਚੋਂ ਬਾਹਰ ਕੱਢਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। 2 ਸਾਲ ਹੋ ਗਏ ਨੇ ਜਦ ਤੋਂ ਅਸੀਂ ਇਹ ਨਸ਼ਿਆਂ ਦੇ ਖਿਲਾਫ ਅਸੀਂ ਇੱਕ ਮੁਹਿੰਮ ਚਲਾਈ ਹੋਈ ਹੈ ਔਰ ਅੱਜ 30,000 ਦੇ ਕਰੀਬ ਜਿਹੜੇ ਇਹਦੇ ਵਿੱਚ ਆਪਣਾ ਨਸ਼ੇ ਵੇਚਦੇ ਸੀ ਉਹ ਅੱਜ ਸਾਡੇ ਜੇਲ੍ਹਾਂ ਦੇ ਵਿੱਚ ਬੈਠੇ ਨੇ। ਕੋਸ਼ਿਸ਼ ਬੜੀ ਕੀਤੀ ਹੈ ਇਸ ਚੀਜ਼ ਨੂੰ ਹੋਰ ਕਾਬੂ ਕਰਨ ਦੀ ਔਰ ਥੋੜੀ ਲੋੜ ਪਏਗੀ, ਸਾਰਿਆਂ ਦੀ ਲੋੜ ਪਊਗੀ ਪੰਜਾਬੀਆਂ ਦੀ, ਕਿ ਇਸ ਨੂੰ ਅੱਗੇ ਵਧਾਉਣ ਵਾਸਤੇ ਆਪਾਂ ਨੂੰ ਹੋਰ ਕਦਮ ਚੱਕਣੇ ਪੈਣਗੇ। ਕਈ ਪਿੰਡ ਨੇ ਜਿੱਥੇ ਪਿੰਡਾਂ ਦੇ ਪਿੰਡ ਇਕੱਠੇ ਹੋ ਕੇ ਲੋਕਾਂ ਨੂੰ ਬਾਹਰ ਕੱਢ ਰਹੇ ਨੇ ਜਿਹੜੇ ਇੱਥੇ ਨਸ਼ੇ ਵਾਲੇ ਵੱਢਦੇ ਨੇ। ਅਗਰ ਅਸੀਂ ਇਸ ਗੱਲ ਨੂੰ ਬਿਲਕੁਲ ਹੀ ਖਤਮ ਕਰਨਾ ਹੈ, ਸਾਡੇ ਜਿਹੜੇ ਮੁਹਿੰਮ ਚਲਾਈ ਹੈ ਉਹਦੇ ਵਿੱਚ 60,000 ਤਾਂ ਸਾਡੇ ਓਟਸ ਕਲੀਨਿਕਸ ਦੇ ਵਿੱਚ ਸਾਡੇ ਬੱਚੇ ਜਿਹੜੇ ਇਹਦੇ ਵਿੱਚ ਫਸੇ ਹੋਏ ਨੇ ਇਹ ਨਸ਼ਿਆਂ ਵਿੱਚ ਉਹ ਆਏ ਨੇ। ਹੋਰ ਚੀਜ਼ਾਂ ਨੇ ਜਿਹੜੀਆਂ ਡੀ-ਐਡਿਕਸ਼ਨ ਸੈਂਟਰਸ ਦੇ ਵਿੱਚ ਵੀ ਸਾਡੇ ਲੋਕ ਆਉਂਦੇ ਰਹੇ ਨੇ। ਇਹ ਜਿਹੜਾ ਬਾਡੀ ਪ੍ਰੋਗਰਾਮ ਚਲਾਇਆ ਸੀ ਉਹ ਵੀ ਅੱਛੀ ਤਰ੍ਹਾਂ ਚੱਲ ਰਿਹਾ, ਲੇਕਿਨ ਇਹਦੇ ਬਾਵਜੂਦ ਤੁਹਾਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਹੁਣ ਇਹ ਮੌਕਾ ਮਿਲਿਆ ਆਪਾਂ ਨੂੰ ਕਿ ਆਪਾਂ ਸਾਰੇ ਰਲ ਕੇ ਇੱਕ ਹਮਲਾ ਮਾਰੀਏ ਔਰ ਇਹ ਨਸ਼ਿਆਂ ਨੂੰ ਇੱਕ ਵਾਰ ਪੰਜਾਬ ਤੋਂ ਆਪਾਂ ਚੰਗੀ ਤਰ੍ਹਾਂ ਕੱਢ ਕੇ ਬਾਹਰ ਸੇ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇੱਕ ਹੋਰ ਕਮੇਟੀ ਦੀ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਜੀਤ ਫੇਕ ਇਨਕਾਊਂਟਰ ਸੰਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਤਿੱਖਾ ਵਾਰ ਕੀਤਾ ਹੈ। ਸੁਖਬੀਰ ਨੇ ਕਿਹਾ ਕਿ ਕੈਪਟਨ ਨੇ ਆਪਣੇ ਨਿੱਜੀ ਹਿੱਤਾਂ ਲਈ ਇਸ ਕੇਸ ਦੇ ਦੋਸ਼ੀਆਂ ਨੂੰ ਰਿਹਾ ਕਰਵਾਇਆ ਹੈ। ਸੁਖਬੀਰ ਬਾਦਲ ਨੇ ਆਪਣੇ ਤੇ ਲੱਗੇ ਦੋਸ਼ਾਂ ਸੰਬੰਧੀ ਬੋਲਦਿਆਂ ਕਿਹਾ ਕਿ ਇਸ ਕੇਸ ਦਾ ਸਿੱਧਾ ਸੰਬੰਧ ਜੇਲ੍ਹ ਮੰਤਰਾਲੇ ਨਾਲ ਹੈ ਤੇ ਉਹਨਾਂ ਨੇ ਦੋਸ਼ੀਆਂ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਸੁਖਬੀਰ ਨੇ ਕਿਹਾ ਕਿ ਇਸ ਕੇਸ ਦੇ 4 ਪੁਲਿਸ ਅਫਸਰਾਂ ਨੂੰ ਮਾਫੀ ਦੇਣ ਦਾ ਮੁੱਦਾ ਉਹ ਚੁੱਕਣਗੇ। ਜੋ ਕੈਪਟਨ ਸਾਹਿਬ ਨੇ 4 ਜਿਹੜੇ ਪੁਲਿਸ ਵਾਲੇ ਜਿਨ੍ਹਾਂ ਨੂੰ ਮਰਡਰ ਕੀਤਾ ਹੈ ਉਹ ਅਸੀਂ ਸਾਰੀ ਡੈਲੀਗੇਸ਼ਨ ਅਸੀਂ ਗਵਰਨਰ ਸਾਹਿਬ ਕੋਲੇ ਜਾਵਾਂਗੇ ਸ਼ਾਰਟਲੀ ਟਾਈਮ ਲੈ ਕੇ ਕਿ ਆਪਣਾ ਜੋ ਫੈਸਲਾ ਫਾਈਨਲ ਡਿਸੀਜਨ
ਉਹ ਰਿਵਿਊ ਕਰਨ ਤੇ ਰੀਕਾਲ ਕਰਨ। ਜੇ ਉਹ ਨਹੀਂ ਕਰਦੇ ਤਾਂ ਵੀ ਵਿਲ ਅਪਰੋਚ ਦਾ ਹਾਈ ਕੋਰਟ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਤੇ ਸਾਂਸਦ ਸੁਖਬੀਰ ਬਾਦਲ ਨੇ ਨਾਭਾ ਜੇਲ੍ਹ ਵਿੱਚ ਕਤਲ ਕੀਤੇ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਬਾਰੇ ਕਿਹਾ ਕਿ ਸਰਕਾਰ ਨੇ ਉਸ ਨੂੰ ਫਰੀਦਕੋਟ ਤੋਂ ਨਾਭਾ ਜੇਲ੍ਹ 'ਚ ਸ਼ਿਫਟ ਕੀਤਾ ਸੀ। ਸਰਕਾਰ ਨੇ ਖੁਦ ਬਿੱਟੂ ਨੂੰ ਸ਼ੇਰ ਦੇ ਮੂੰਹ ਵਿੱਚ ਭੇਜਿਆ। ਉਹਨਾਂ ਕਿਹਾ ਕਿ ਇਸ ਪਿੱਛੇ ਸਰਕਾਰ ਦੀ ਸਾਜ਼ਿਸ਼ ਸੀ। ਸਰਕਾਰ ਦੀ ਮਨਜ਼ੂਰੀ ਬਿਨਾਂ ਕਿਸੇ ਵੀ ਕੈਦੀ ਨੂੰ ਸ਼ਿਫਟ ਨਹੀਂ ਕੀਤਾ ਜਾ ਸਕਦਾ। ਪਹਿਲੀ ਗੱਲ, ਕਈ ਸਵਾਲ ਆਉਂਦੇ ਉਹਦੇ 'ਚ। ਪਹਿਲੀ ਗੱਲ, ਫਰੀਦਕੋਟ ਤੋਂ ਉਹਨੂੰ ਪਟਿਆਲੇ ਕਿਉਂ ਲਿਆਂਦਾ ਗਿਆ? ਪਟਿਆਲੇ ਤੋਂ ਹਾਈ ਸਿਕਿਉਰਿਟੀ ਜੇਲ੍ਹ ਨਾਭੇ ਕਿਉਂ ਲਿਆਂਦਾ ਗਿਆ, ਜਿੱਥੇ ਸਾਰੇ ਹਾਈ ਲੈਵਲ ਦੇ ਕ੍ਰਿਮੀਨਲਸ ਉੱਥੇ ਰੱਖੇ ਗਏ ਆ? ਉੱਥੇ ਕਿਉਂ ਲਿਆਂਦਾ ਗਿਆ? ਫਿਰ ਉਹਨੂੰ ਇਕੱਲੇ ਜਾਣ ਦਿੱਤਾ, ਜਿਹੜਾ ਐਡਾ ਵੱਡਾ ਸੀਰੀਅਸ ਅਕਿਊਜ਼ਡ ਹੋਏ ਉਹਨੂੰ ਖੁੱਲਾ ਜਾਣ ਦਿੱਤਾ ਗਿਆ, ਖੋਲਿਆ ਗਿਆ ਹੋਇਆ ਆਪਣੇ ਸੈੱਲ 'ਚੋਂ ਜਿੱਥੇ ਸਿਕਲੂਜਨ 'ਚ ਰੱਖਿਆ ਗਿਆ। ਕਿਉਂ ਕੀਤਾ ਗਿਆ? ਇਹਦੇ ਬਹੁਤ ਵੱਡੀ ਕਨਸਪੀਰੇਸੀ ਹੈ। ਐਂਡ ਮਿਨਿਸਟਰ ਦੀ ਤੇ ਗਵਰਨਮੈਂਟ ਆਫ ਪੰਜਾਬ, ਵੀ ਪਰਸਨਲੀ ਫੀਲ ਦੇ ਆਰ ਮੇਨ ਰਿਸਪੌਂਸਿਬਲ ਫॉर ਆ ਜਿਹੜਾ ਐਲੀਮੀਨੇਟ ਹੋਇਆ ਹੈ, ਜਿਹੜਾ ਮੇਨ ਵਿਜੀਲੈਂਸ ਟੂ ਕਵਰ ਅਪ ਆਪਰੇਸ਼ਨ। ਸਾਨੂੰ ਸ਼ੱਕ ਹੈ ਕੋਈ ਚੀਜ਼ਾਂ ਕਵਰ ਅਪ ਕਰਨ ਵਾਸਤੇ ਜਾਂ ਲੁਕਾਉਣ ਵਾਸਤੇ ਸਰਕਾਰ ਕਰ ਰਹੀ ਹੈ। ਸੋ ਮਿਨਿਸਟਰ ਜਿਹੜਾ ਹੈ, ਹੀ ਸ਼ੁੱਡ ਬੀ ਇਮੀਡੀਏਟਲੀ ਡਿਸਮਿਸਡ ਐਂਡ ਇੰਡੀਪੈਂਡੈਂਟ ਇਨਕੁਆਇਰੀ ਬਾय ਸਿਟਿੰਗ ਜੱਜ ਦੀ ਹੋਣੀ ਚਾਹੀਦੀ ਹੈ, ਔਰ ਅ ਨੈਸ਼ਨਲ ਏਜੰਸੀ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਬਾਰੇ ਕਿਹਾ ਕਿ ਹਰਿਆਣਾ ਸਰਕਾਰ ਦਾ ਮਸਲਾ ਹੈ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਉਹਨਾਂ ਕਿਹਾ ਕਿ ਉਹ ਦੂਜੇ ਸੂਬੇ ਦੇ ਮਾਮਲੇ ਤੇ ਕੁਝ ਨਹੀਂ ਕਹਿਣਾ ਚਾਹੁੰਦੇ। ਹਾਲਾਂਕਿ ਉਹਨਾਂ ਇੰਨਾ ਜ਼ਰੂਰ ਕਿਹਾ ਕਿ ਉਹ ਪੰਜਾਬ ਵਿੱਚ ਬਾਬੇ ਨੂੰ ਨਹੀਂ ਆਉਣ ਦੇਣਗੇ। ਉਹਨਾਂ ਕਿਹਾ ਜੇ ਰਾਮ ਰਹੀਮ ਦੀ ਪੈਰੋਲ ਹੁੰਦੀ ਹੈ ਤਾਂ ਉਸ ਮੁਤਾਬਿਕ ਬੰਦਾ ਸਿਰਫ ਚੁਣਾਵੀ ਥਾਂ ਤੇ ਜਾ ਸਕਦਾ ਹੈ, ਪਰ ਇਸ ਦੇ ਨਾਲ ਹੀ ਉਹਨਾਂ ਕਿਹਾ ਜਿਹੜਾ ਬੰਦਾ ਕਤਲ ਕੇਸ ਵਿੱਚ ਕੈਦ ਹੈ ਉਹ ਬਾਹਰ ਨਹੀਂ ਆਉਣਾ ਚਾਹੀਦਾ। ਸੀ ਮੈਂ ਕਹਿਣਾ ਚਾਹਣਾ, ਕਿਉਂਕਿ ਆ ਇਸ਼ੂ ਹਰਿਆਣਾ ਗਵਰਨਮੈਂਟ ਦਾ ਹੈ। ਬੇਸਿਕ ਗੱਲ ਹੈ, ਹਰਿਆਣਾ ਗਵਰਨਮੈਂਟ ਦਾ ਮਸਲਾ ਹੈ। ਹਰਿਆਣਾ ਕਿਉਂਕਿ ਸਾਡੀ ਜੁਰਿਡਿਕਸ਼ਨ 'ਚ ਨਹੀਂ ਆਉਂਦਾ। ਸੋ ਆਈ ਡੋਨਟ ਵਾਂਟ ਟੂ ਕਮੈਂਟ ਔਨ ਬਿਹਾਫ ਆਫ ਅਨਦਰ ਸਟੇਟ। ਜੇ ਪਰੋਲ ਹੁੰਦੀ ਹੈ, ਜਿਵੇਂ ਜਸਦਾ ਜੀ ਦੱਸ ਰਹੇ ਹੈ, ਪਰੋਲ 'ਚ ਐਗਜ਼ੈਕਟ ਏਰੀਆ ਹੁੰਦਾ ਕਿ ਕਿੱਥੇ ਪਰੋਲ ਮੀਨਸ ਕਿਸੇ ਲੋਕੇਸ਼ਨ ਤੇ ਬੰਦਾ ਜਾ ਸਕਦਾ ਹੈ। ਪਰ ਕਿਉਂਕਿ ਹਰਿਆਣਾ ਗਵਰਨਮੈਂਟ ਹੈ, ਸਾਡੀ ਸਟੇਟ ਨਾਲ ਤਲਕ ਨਹੀਂ ਕਰਦਾ। we will not want to comment on go into their jurisdiction, ਪਰ ਪੰਜਾਬ 'ਚ at any cost he should not be allowed to। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਸਹਿਯੋਗ ਲਈ ਹੱਥ ਵਧਾਇਆ ਹੈ। ਇਸ ਦੇ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਸ਼ਤਾਬਦੀ ਮੌਕੇ ਸਹਿਯੋਗ ਮੰਗਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਤੀ ਆਪਣੀ ਸੁਰ ਫਿਲਹਾਲ ਨਰਮ ਕੀਤੀ ਹੈ। ਸਰਨਾ ਨੇ ਕਿਹਾ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਸਹਿਯੋਗ ਮਿਲਣ ਦੀ ਆਸ ਹੈ। ਸਰਨਾ ਅੱਜ ਅੰਮ੍ਰਿਤਸਰ ਪੁੱਜੇ ਹੋਏ ਸਨ, ਜਿੱਥੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨਾਲ ਮੁਲਾਕਾਤ ਵੀ ਕੀਤੀ ਅਤੇ ਉਹਨਾਂ ਨੂੰ ਸੱਦਾ ਪੱਤਰ ਦਿੰਦੇ ਹੋਏ ਸਹਿਯੋਗ ਦੀ ਮੰਗ ਕੀਤੀ ਹੈ। ਸਰਨਾ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਨਗਰ ਕੀਰਤਨ ਨਵੀਂ ਦਿੱਲੀ ਤੋਂ ਨਨਕਾਣਾ ਸਾਹਿਬ ਪਾਕਿਸਤਾਨ ਤੱਕ ਕੱਢਿਆ ਜਾਵੇਗਾ। ਉਹਨਾਂ ਕਿਹਾ ਉਹ ਸਹਿਯੋਗ ਮੰਗਣ ਆਏ ਨੇ ਤੇ ਪੂਰਾ ਭਰੋਸਾ ਹੈ ਸਹਿਯੋਗ ਮਿਲੇਗਾ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਸਰਨਾ ਵੱਲੋਂ ਕੀਤੀ ਮੁਲਾਕਾਤ ਬਾਰੇ ਕਿਹਾ ਹੈ ਉਹਨਾਂ ਨੇ ਜੋ ਵੀ ਗੱਲਬਾਤ ਕੀਤੀ ਹੈ ਉਹ ਸਾਰਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਧਿਆਨ ਹਿੱਤ ਲਿਆ ਦੇਣਗੇ। ਅਗਲਾ ਫੈਸਲਾ ਲੌਂਗੋਵਾਲ ਹੀ ਲੈਣਗੇ। ਅਸੀਂ ਪਿਛਲੇ 4 ਸਾਲ ਤੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਤੇ ਆਕਾਫ ਬੋਰਡ ਨਾਲ ਸੰਪਰਕ ਵਿੱਚ ਸੀ, ਔਰ ਖਾਲੀ ਉੱਥੇ ਨਹੀਂ, ਹਿੰਦੁਸਤਾਨ ਵਿੱਚ ਪਾਕਿਸਤਾਨ ਵੈਸੀ ਨਾਲ ਵੀ ਸੀ। ਵੀ ਜਿਸ ਤਰ੍ਹਾਂ ਅਸੀਂ 2005 ਵਿੱਚ ਨਗਰ ਕੀਰਤਨ ਲੈ ਗਏ ਸੀ, ਉਹ ਜਿਹਾ ਨਗਰ ਕੀਰਤਨ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਉਤਸਵ ਤੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਨਨਕਾਣਾ ਸਾਹਿਬ ਲੈ ਜਾਣਾ ਚਾਹੁੰਦੇ ਹਾਂ, ਜਿਸ ਦੀ ਪਰਮਿਸ਼ਨ ਉਹਨਾਂ ਨੇ ਪਹਿਲੇ ਦੇ ਦਿੱਤੀ ਸੀ 2017 'ਚ, ਪਰ ਚਿੱਠੀ 2018 ਲਿਖੇ ਸਨ। ਫਿਰ ਅਸੀਂ ਉਹਨਾਂ ਨੇ ਕਿਹਾ ਵੀ ਇਹ 2018 ਨਹੀਂ 2019 ਹੈ, ਜਿਸ ਦੀ ਪਰਮਿਸ਼ਨ ਉਹਨਾਂ ਨੇ ਸਾਨੂੰ ਦਸੰਬਰ 28 ਨੂੰ ਦੇ ਦਿੱਤੀ ਸੀ, ਪਰ ਪਰਸਨਲੀ ਅਸੀਂ ਚਿੱਠੀ ਨਹੀਂ ਲੈ ਜਾਣ ਸਕੇ। ਉਹਨੇ ਈਮੇਲ ਰਾਹੀਂ ਚਿੱਠੀ ਭੇਜਤੀ ਸੀ। ਕੁਝ ਰੁਝੇਵਿਆਂ ਕਰਕੇ, ਕੁਝ ਪਰਿਵਾਰਕ ਮਸਲਿਆਂ ਕਰਕੇ, ਕੁਝ ਹਾਲਾਤ ਖਰਾਬ ਹੋਣਾ ਕਰੇ ਸੀ 24 ਅਪ੍ਰੈਲ ਨੂੰ ਗਏ ਸੀ। ਜਿਹੜੀ ਚਿੱਠੀ ਆਕਾਫ ਬੋਰਡ ਦੇ ਜਿਹੜੇ ਸੀਨੀਅਰ ਅਧਿਕਾਰੀ ਹੈਗੇ ਉਹਨਾਂ ਨੇ ਸਾਨੂੰ ਉਹ ਚਿੱਠੀ ਦੇ ਦਿੱਤੀ ਸੀ, ਔਰ ਕਿਹਾ ਸੀ ਵੀ ਤੁਸੀਂ ਆਪਣਾ ਪਲਾਨ ਬਣਾ ਕੇ ਸਾਨੂੰ ਦੱਸ ਦਿਓ। ਅਸੀਂ ਪ੍ਰੋਗਰਾਮ ਬਣਾਇਆ ਬਈ 28 ਅਕਤੂਬਰ ਦੀਵਾਲੀ ਤੋਂ ਦੂਸਰੇ ਦਿਨ ਗੁਰਦੁਆਰਾ ਬੰਗਲਾ ਸਾਹਿਬ ਤੋਂ ਅਸੀਂ ਨਗਰ ਕੀਰਤਨ ਲੈ ਕੇ ਜਾਣਾ ਹੈ, ਔਰ ਆਪਣਾ ਫਰਜ਼ ਸਮਝਦੇ ਹੋਏ ਸਭ ਤੋਂ ਪਹਿਲੀ ਚਿੱਠੀ ਜਿਲੇ ਅਸੀਂ ਪ੍ਰੈਸ ਨੂੰ ਦੱਸੀ ਹੈ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਹੈ। ਉੱਥੇ ਮੈਂ 6.5 ਸਾਲ ਬਾਅਦ ਆਪਣੀ ਹੋਮੇ ਨੂੰ ਇੱਕ ਪਾਸੇ ਰੱਖ ਕੇ ਉਹਨਾਂ ਨੂੰ ਚਿੱਠੀ ਦੇਣ ਗਿਆ, ਇਨਵੀਟੇਸ਼ਨ ਦੇਣ ਗਿਆ। ਅੱਜ ਇੱਥੇ ਆਪਣੇ ਫਰਜ਼ ਦੀ ਪੂਰਤੀ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਸੈਕਟਰੀ ਸਰਦਾਰ ਰੂਪ ਸਿੰਘ ਉਹਨਾਂ ਨੂੰ ਮੈਂ ਚਿੱਠੀ ਦੇਣ ਆਇਆ ਵਾਂ,
ਵੀ ਇਹਦੇ ਵਿੱਚ ਤੁਸੀਂ ਸ਼ਮੂਲੀਅਤ ਕਰੋ ਔਰ ਸਿੱਖ ਕੌਮ ਦਾ ਮਾਣ ਸਤਿਕਾਰ ਜਿਹੜੀ ਸਿੱਖਾਂ ਦੀ ਸੁਪਰੀਮ ਜਥੇਬੰਦੀ ਹੈ ਉਸ ਨੂੰ ਅੱਗੇ ਹੋ ਕੇ ਮਾਣ ਸਤਿਕਾਰ ਵਧਾਓ। ਬੀਤੀ ਦੇਰ ਰਾਤ ਤਰਨਤਾਰਨ ਗੋਇੰਦਵਾਲ ਸਾਹਿਬ ਮਾਰਗ ਤੇ ਮੋਟਰਸਾਈਕਲ ਸਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਦਾ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 45 ਸਾਲਾ ਗੁਰਮੇਜ ਸਿੰਘ ਵਜੋਂ ਹੋਈ ਹੈ। ਦੱਸ ਦਈਏ ਕਿ ਗੁਰਮੇਜ ਸਿੰਘ ਬੀਤੀ ਸ਼ਾਮ 7 ਵਜੇ ਪਿੰਡ ਅਲਾਵਲਪੁਰ ਵਿਖੇ ਆਪਣੀ ਭੈਣ ਦੇ ਘਰੋਂ ਦੁੱਧ ਲੈ ਕੇ ਨਿਕਲਿਆ ਸੀ। ਜਦੋਂ ਹੀ ਉਹ ਗੋਇੰਦਵਾਲ ਸਾਹਿਬ ਮਾਰਗ ਤੋਂ ਪਹੁੰਚਿਆ ਤਾਂ ਕੁਝ ਲੋਕਾਂ ਨੇ ਉਸ ਨੂੰ ਪਿੱਛੇ ਤੋਂ ਗੋਲੀਆਂ ਮਾਰ ਦਿੱਤੀਆਂ। ਗੋਲੀਆਂ ਲੱਗਣ ਕਾਰਨ ਗੁਰਮੇਜ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਸ਼ੱਕ ਪ੍ਰਗਟਾਇਆ ਹੈ ਕਿ ਕਾਤਲਾਂ ਨੇ ਗੁਰਮੇਜ ਨੂੰ ਗੋਲੀ ਲੁੱਟ ਦੀ ਮਨਸ਼ਾ ਨਾਲ ਮਾਰੀ ਗਈ ਹੈ। ਫਿਲਹਾਲ ਦੇ ਲਈ ਪੁਲਿਸ ਜਾਂਚ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੀੜਤ ਦੇ ਪਰਿਵਾਰ ਲਈ 1 ਲੱਖ ਰੁਪਏ ਦੀ ਮਾਲੀ ਮਦਦ ਦਾ ਐਲਾਨ ਕੀਤਾ ਹੈ ਅਤੇ ਸਰਕਾਰ ਤੋਂ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫੜਨ ਦੀ ਅਪੀਲ ਕੀਤੀ ਹੈ। ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜੀ। ਤੇ ਬਹੁਤ ਹੀ ਵਧੀਆ ਸਾਡੇ ਦਰਬਾਰ ਸਾਹਿਬ ਦੇ ਮੁਲਾਜ਼ਮ ਨੇ ਭਾਈ ਗੁਰਮੇਜ ਸਿੰਘ। ਇਹ ਬੜੇ ਲੰਮੇ ਸਮੇਂ ਤੋਂ ਇੱਥੇ ਦਰਬਾਰ ਸਾਹਿਬ ਸੇਵਾਦਾਰ ਦੀ ਡਿਊਟੀ ਨਿਭਾ ਰਹੇ ਨੇ। ਬਹੁਤ ਹੀ ਨਿੱਘੇ ਸੁਭਾਅ ਦੇ, ਇਮਾਨਦਾਰ ਤੇ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਜਿਹੜੀ ਉਹ ਨਿਭਾਉਂਦੇ ਸਨ। ਅੱਜ ਅਚਾਨਕ ਹੀ ਪਤਾ ਨਹੀਂ ਕੀ ਘਟਨਾ ਵਾਪਰੀ ਆ। ਉਹ ਇਧਰੋਂ ਬਚੜਿਆਂ ਲਾਗੇ ਆ ਰਹੇ ਸੀ ਕਿਸੇ ਪਾਸਿਓਂ ਤੇ ਕਿਸੇ ਨੇ ਗੋਲੀ ਮਾਰ ਕੇ ਉਹਨਾਂ ਨੂੰ ਹੱਤਿਆ ਕਰ ਦਿੱਤੀ ਆ, ਜੋ ਬਹੁਤ ਹੀ ਇਹ ਮੰਦਭਾਗੀ ਘਟਨਾ। ਇਹ 50 ਸਾਲ ਦਾ ਪਰਸਨ ਹੈ ਮਿਲਖਾ ਸਿੰਘ, ਗੁਰਮੇਜ ਸਿੰਘ ਪੁੱਤਰ ਮਿਲਖਾ ਸਿੰਘ। ਪਿੰਡ ਹੈਗਾ ਜਮਾਲਪੁਰ, ਇਹਦਾ ਥਾਣਾ ਸਿਟੀ ਪੱਟੀ। ਔਰ ਇਹ ਸ਼੍ਰੋਮਣੀ ਕਮੇਟੀ 'ਚ ਇੰਪਲਾਈ ਸੀਗੇ। ਇਹਨਾਂ ਨੂੰ ਕਿਸੇ ਅਨਨੋਨ ਪਰਸਨ ਨੇ ਪਿੱਛੋਂ ਲੱਕ 'ਚ ਗੋਲੀ ਮਾਰ ਕੇ ਤੇ ਇਹ ਔਨ ਦੀ ਸਪੌਟ ਡੈਥ ਹੋ ਗਈ ਹੈ। ਇਹਨਾਂ ਨੂੰ ਅਸੀਂ ਡੈੱਡ ਬੋਡੀ ਨੂੰ ਲੈ ਕੇ ਸਿਵਲ ਹਸਪਤਾਲ ਤਰਨਤਾਰਨ ਆਏ ਔਰ ਹੁਣ ਅਸੀਂ ਪਰਚਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰਨ ਲੱਗੇ। ਪਟਿਆਲਾ ਦੀ ਨਾਭਾ ਜੇਲ੍ਹ ਵਿੱਚ ਬਰਗਾੜੀ ਬੇਅਦਬੀ ਕਾਂਡ ਦੇ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਯੋਜਨਾ ਪਿਛਲੇ 6 ਮਹੀਨੇ ਤੋਂ ਜਾਰੀ ਸੀ। ਬਿੱਟੂ ਨੂੰ ਪਟਿਆਲਾ ਜੇਲ੍ਹ ਤੋਂ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਗੈਂਗਸਟਰਾਂ ਤੋਂ ਖਤਰਾ ਹੋਣ ਕਰਕੇ ਨਾਭਾ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਸੀ, ਪਰ ਇੱਥੇ ਵੀ ਉਸ ਨੂੰ ਸੁਰੱਖਿਅਤ ਨਹੀਂ ਰੱਖਿਆ ਜਾ ਸਕਿਆ। ਬਿੱਟੂ ਕਤਲकांड ਦੀ ਜਾਂਚ ਲਈ ਬਣਾਈ ਗਈ ਐਸਆਈਟੀ ਦਾ ਕੋਈ ਵੀ ਮੈਂਬਰ ਮਾਮਲਾ ਹਾਈ ਪ੍ਰੋਫਾਈਲ ਹੋਣ ਕਰਕੇ ਕੁਝ ਨਹੀਂ ਦੱਸ ਰਹੇ, ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਤਲ ਦਾ ਮੁੱਖ ਮੁਲਜ਼ਮ ਗੁਰਸੇਵਕ ਸਿੰਘ ਹੈ ਅਤੇ ਉਸਨੇ ਹੀ ਮਨਿੰਦਰ ਸਿੰਘ ਨੂੰ ਉਕਸਾਇਆ ਸੀ। 2 ਮਹੀਨੇ ਦੀ ਛੁੱਟੀ ਦੌਰਾਨ ਮੁਲਜ਼ਮ ਗੁਰਸੇਵਕ ਸਿੰਘ ਨੇ ਬਿੱਟੂ ਨੂੰ ਜਾਨੋਂ ਮਾਰਨ ਦੀ ਯੋਜਨਾ ਬਣਾਈ ਸੀ। ਛੁੱਟੀ ਕੱਟ ਕੇ ਵਾਪਸ ਜੇਲ੍ਹ ਆਉਂਦਿਆਂ ਹੀ ਉਸਨੇ ਮਨਿੰਦਰ ਨੂੰ ਵੀ ਆਪਣੇ ਨਾਲ ਰਲਾ ਲਿਆ। ਉਹ ਪਿਛਲੇ 6 ਮਹੀਨਿਆਂ ਤੋਂ ਬਿੱਟੂ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ। ਦੋਵਾਂ ਨੇ ਬੈਰਕ ਦੀਆਂ ਸਲਾਖਾਂ 'ਚੋਂ ਇੱਕ ਸਰੀਆ ਤੋੜ ਕੇ ਰੱਖਿਆ ਹੋਇਆ ਸੀ ਤੇ ਮੌਕਾ ਮਿਲਦੇ ਹੀ ਹਮਲਾ ਕਰ ਦਿੱਤਾ। ਐਸਆਈਟੀ ਨੇ ਇਸ ਮਾਮਲੇ ਵਿੱਚ 2 ਹੋਰ ਕੈਦੀਆਂ ਨੂੰ ਪ੍ਰੋਡਕਸ਼ਨ ਵਾਰੰਟਾਂ ਤੇ ਲਿਆ ਕੇ ਪੁੱਛਗਿੱਛ ਕੀਤੀ ਹੈ। ਇਸ ਤੋਂ ਇਲਾਵਾ ਮੈਕਸਿਮਮ ਸਿਕਿਉਰਿਟੀ ਜੇਲ੍ਹ ਨਾਭਾ ਤੋਂ ਵੀ ਇੱਕ ਕੈਦੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਹੈ। ਐਸਆਈਟੀ ਮਾਮਲੇ ਵਿੱਚ ਕੁੱਲ 5 ਮੁਲਜ਼ਮਾਂ ਤੋਂ ਸੀਆਈਏ ਸਟਾਫ ਪਟਿਆਲਾ ਵਿੱਚ ਪੁੱਛ ਪੜਤਾਲ ਕਰ ਰਹੀ ਹੈ। ਐਸਆਈਟੀ ਅੱਜ ਘਟਨਾ ਸਥਾਨ ਦਾ ਦੌਰਾ ਵੀ ਕਰ ਸਕਦੀ ਹੈ। ਉਧਰ ਅੱਜ ਪਟਿਆਲਾ ਪੁਲਿਸ ਨੇ ਖਰੜ ਦੀ ਐਚਐਮਟੀ ਕਲੋਨੀ ਦੇ ਵਸਨੀਕ ਜਸਪ੍ਰੀਤ ਸਿੰਘ ਨੂੰ ਚੁੱਕਿਆ ਹੈ। ਇਲਜ਼ਾਮ ਨੇ ਕਿ ਜਸਪ੍ਰੀਤ ਨੇ ਕਤਲ ਮਾਮਲੇ 'ਚ ਮੁਲਜ਼ਮ ਗੁਰਸੇਵਕ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਸੀ, ਪਰ ਜਸਪ੍ਰੀਤ ਦੇ ਪਰਿਵਾਰ ਨੂੰ ਇਸ ਕਹਾਣੀ ਤੇ ਯਕੀਨ ਨਹੀਂ ਹੋ ਰਿਹਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਡੇਰਾ ਸਿਰਸਾ ਦੇ ਸਾਧ ਗੁਰਮੀਤ ਰਾਮ ਰਹੀਮ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਹੈ। ਅੱਜ ਫਤਿਹਗੜ੍ਹ ਸਾਹਿਬ ਪਹੁੰਚੇ ਗੋਬਿੰਦ ਸਿੰਘ ਲੌਂਗੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਡੇਰਾ ਮੁਖੀ ਨੂੰ ਪੈਰੋਲ ਦੇਣ ਦੀਆਂ ਚਰਚਾਵਾਂ ਦਾ ਵਿਰੋਧ ਕੀਤਾ ਹੈ। ਲੌਂਗੋਵਾਲ ਨੇ ਕਿਹਾ ਰਾਮ ਰਹੀਮ ਨੂੰ ਕਿਸੇ ਵੀ ਕੀਮਤ ਤੇ ਜੇਲ੍ਹ ਤੋਂ ਛੁੱਟੀ ਨਹੀਂ ਦੇਣੀ ਚਾਹੀਦੀ। ਉਹਨਾਂ ਕਿਹਾ ਕਿ ਸਿੱਖ ਜਗਤ ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕਰਦਾ ਹੈ। ਕਹਿੰਦੇ ਅੱਜ ਸਾਰੇ ਦੇਖੋ ਸਾਡੇ ਸਾਹਮਣੇ ਹੈ ਜੋ ਨੇ ਕੁਕਰਮ ਕੀਤੇ ਨੇ, ਆਪਣੇ ਕੁਕਰਮਾਂ ਦੀ ਆਪਣੇ ਪਾਪਾਂ ਦੀ ਜਿਹੜੀ ਹੈ ਉਹ ਸਜ਼ਾ ਭੁਗਤ ਰਹੇ ਨੇ। ਜਿਸ ਤਰ੍ਹਾਂ ਦੇ ਉਹਨਾਂ ਉੱਤੇ ਕਤਲੇਆਮ ਦੇ ਤੇ ਕਰੈਕਟਰ ਦੇ ਤੇ ਹੋਰ ਜੋ ਜਬਰ ਜਨਾਹ ਦੇ ਜੋ ਵੀ ਬੜੇ ਕੇਸ ਚੱਲ ਰਹੇ ਨੇ, ਸੋ ਮੈਂ ਸਮਝਦਾ ਉਸ ਨੂੰ ਮਨੁੱਖ ਨੂੰ ਜਿਹੜੀ ਹੈ ਪੈਰੋਲ ਨਹੀਂ ਮਿਲਣੀ ਚਾਹੀਦੀ। ਸੋ ਉਹਨੂੰ ਤਾਂ ਕਾਡੀ ਤੋਂ ਕਾਡੀ ਸਜ਼ਾ ਜਿਹੜੀ ਹੈ ਮਿਲਣੀ ਚਾਹੀਦੀ ਹੈ। ਇਹਨਾਂ ਦੀ ਫਾਂਸੀ ਮਿਲਣੀ ਚਾਹੀਦੀ ਹੈ, ਤਾਂ ਹੀ ਉਹ ਸਿੱਖ ਹਿਰਦੇ ਜਿਹੜੇ ਨੇ ਜੋ ਸਿੱਖਾਂ ਦਾ ਮਾਣ ਉਹਨਾਂ ਨੇ ਕੀਤਾ ਤੇ ਉਹਦਾ ਫੇਰ ਹੀ ਹਿਰਦਿਆਂ 'ਚ ਸਿੱਖਾਂ ਦੀ ਸ਼ਾਂਤੀ ਹੁੰਦੀ ਹੈ। ਇਹ ਪੈਰੋਲ ਦੇ ਅਸੀਂ ਖਿਲਾਫ ਹਾਂ। ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ ਤੇ ਅੱਜ ਫਿਰੋਜ਼ਪੁਰ ਸ਼ਹਿਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਆਮ ਲੋਕਾਂ ਨੂੰ ਨਸ਼ੇ ਦੇ ਵਿਰੋਧ ਲਾਮਬੰਦ ਹੋਣ ਦੀ ਅਪੀਲ ਕੀਤੀ ਹੈ। ਇਸ ਸੈਮੀਨਾਰ 'ਚ ਵਿਧਾਇਕ ਪਿੰਕੀ ਨੇ ਮੌਜੂਦ ਲੋਕਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕੀਤਾ। ਇਹਨਾਂ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਜੇਕਰ ਨਸ਼ੇ ਨੂੰ ਖਤਮ ਕਰਨਾ ਹੈ ਤਾਂ ਲੋਕਾਂ ਨੂੰ ਪੁਲਿਸ ਦਾ ਸਾਥ ਦੇਣਾ ਪਵੇਗਾ, ਕਿਉਂਕਿ ਇਸ ਸਮੇਂ ਨਸ਼ੇ ਖਿਲਾਫ ਇਕੱਠੇ ਹੋ ਕੇ ਆਵਾਜ਼ ਚੁੱਕਣ ਦੀ ਬਹੁਤ ਜ਼ਿਆਦਾ ਲੋੜ ਹੈ। ਦੱਸ ਦੇ ਕਿ ਨਸ਼ੇ ਨੂੰ ਜੜ ਤੋਂ ਖਤਮ ਕਰਨਾ ਸਰਕਾਰ ਅਤੇ ਪ੍ਰਸ਼ਾਸਨ ਲਈ ਇੱਕ ਚੁਣੌਤੀ ਬਣਿਆ ਹੋਇਆ ਹੈ।
ਕਿਉਂਕਿ ਫਿਰੋਜ਼ਪੁਰ ਜ਼ਿਲ੍ਹੇ 'ਚ ਨਸ਼ੇ ਦੀ ਵਰਤੋਂ ਕਾਰਨ 1 ਸਾਲ 'ਚ 40 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਕਾਰਨ ਕਈ ਪਰਿਵਾਰਾਂ ਦੇ ਚਿਰਾਗ ਵੀ ਬੁਝ ਗਏ ਨੇ। ਬਿਜਲੀ ਦਰਾਂ ਵਿੱਚ ਕੀਤੇ ਜਾ ਰਹੇ ਵਾਅਦੇ ਤੋਂ ਜਿੱਥੇ ਆਮ ਲੋਕ ਦੁਖੀ ਨੇ, ਉੱਥੇ ਹੀ ਸਿਆਸੀ ਆਗੂਆਂ ਨੇ ਵੀ ਕੈਪਟਨ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ। ਇਸ ਦੇ ਚੱਲਦੇ ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਮੀਤ ਹੈਰ, ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਪੰਡੋਰੀ ਵੱਲੋਂ ਮੁੱਖ ਮੰਤਰੀ ਦੇ ਨਾਮ ਡੀਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੌਰਾਨ ਆਪ ਆਗੂਆਂ ਨੇ ਦੱਸਿਆ ਕਿ ਕੈਪਟਨ ਸਰਕਾਰ ਨੇ ਚੋਣਾਂ ਸਮੇਂ ਵੱਡੇ ਵਾਅਦੇ ਕੀਤੇ ਸਨ, ਜਿਸ ਵਿੱਚ ਸੂਬੇ ਦੇ ਲੋਕਾਂ ਨੂੰ ਸਸਤੀ ਬਿਜਲੀ ਦੇਣ ਦਾ ਵਾਅਦਾ ਵੀ ਸੀ। ਪਰ 2 ਸਾਲਾਂ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਲੋਕਾਂ ਨੂੰ ਬਿਜਲੀ ਮਹਿੰਗੀ ਦਰਾਂ ਤੇ ਮਿਲ ਰਹੀ ਹੈ। ਉਹਨਾਂ ਦੱਸਿਆ ਕਿ ਕੈਪਟਨ ਸਰਕਾਰ ਨੇ ਬਿਜਲੀ ਬਣਾਉਣ ਸੰਬੰਧੀ ਠੇਕੇ ਸਸਤੀ ਦਰ ਤੇ ਬਿਜਲੀ ਬਣਾਉਣ ਵਾਲੀਆਂ ਕੰਪਨੀਆਂ ਨੂੰ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭੁੱਲ ਕੇ ਹਾਲੇ ਵੀ ਮਹਿੰਗੀ ਭਾਅ ਤੇ ਬਿਜਲੀ ਖਰੀਦ ਰਹੇ ਨੇ, ਜਿਸ ਦਾ ਬੋਝ ਆਮ ਲੋਕਾਂ ਤੇ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਜੇਕਰ ਆਮ ਲੋਕਾਂ ਨੂੰ ਸਸਤੀ ਬਿਜਲੀ ਅਤੇ ਹੋਰ ਕੀਤੇ ਵਾਅਦੇ ਕੈਪਟਨ ਸਰਕਾਰ ਨੇ ਪੂਰੇ ਨਾ ਕੀਤੇ ਤਾਂ ਉਹਨਾਂ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਤੇ ਸਰਕਾਰ ਨੇ ਜਿਹੜੀ ਹੁਣ ਕਾਂਗਰਸ ਬਣੀ ਹੈ, ਇਹਨਾਂ ਨੇ ਆਪਣੇ ਮੈਨੀਫੈਸਟੋ ਲਿਖਿਆ ਸੀ ਕੈਪਟਨ ਸਾਹਿਬ ਨੇ ਕਿ ਜਦੋਂ ਸਾਡੀ ਸਰਕਾਰ ਬਣੀ ਹੈ, ਤਿੰਨੇ ਕੰਪਨੀਆਂ ਨਾਲ ਐਗਰੀਮੈਂਟ ਰੱਦ ਕਰਕੇ, ਜਿਵੇਂ ਦਿੱਲੀ 'ਚ ਅਰਵਿੰਦ ਕੇਜਰੀਵਾਲ ਨੇ ਐਗਰੀਮੈਂਟ ਰੱਦ ਕਰਕੇ ਸਸਤੀ ਬਿਜਲੀ ਦਿੱਤੀ ਹੈ, ਉਵੇਂ ਅਸੀਂ ਪੰਜਾਬ 'ਚ ਵੀ ਨਵੀਆਂ ਕੰਪਨੀਆਂ ਨੂੰ ਬੁਲਾ ਕੇ ਉਹ ਸਸਤੀ ਬਿਜਲੀ ਅਸੀਂ ਦੇਵਾਂਗੇ। ਪਰ ਹੁਣ ਸਰਕਾਰ ਬਣੀ ਨੂੰ 2.25 ਸਾਲ ਹੋ ਗਏ। ਜਿੱਥੇ ਮਹਾਰਾਜ ਸਾਹਿਬ ਦੂਜੇ ਵਾਅਦੇ ਭੁੱਲ ਗਏ ਨੇ, ਉੱਥੇ ਐਗਰੀਮੈਂਟ ਵੀ ਰੱਦ ਕਰਨੇ ਜਿਹੜੇ ਆ ਉਹ ਭੁੱਲ ਗਏ ਨੇ। ਸੋ ਕੈਪਟਨ ਸਾਹਿਬ ਨੂੰ ਜਗਾਉਣ ਲਈ ਅਸੀਂ ਪੂਰੇ ਪੰਜਾਬ 'ਚ ਬਰਨਾਲੇ ਦੇ ਇੰਚਾਰਜ ਜ਼ਿਲ੍ਹੇ ਦੇ ਪੰਡੋਰੀ ਸਾਹਿਬ ਲਾਏ ਨੇ, ਮੇਰੇ ਕੋਲ ਸੰਗਰੂਰ, ਮੋਗਾ ਤੇ ਫਤਿਹਗੜ੍ਹ। ਅਸੀਂ ਪੂਰੇ ਪੰਜਾਬ 'ਚ ਜਾ ਕੇ ਇਹ ਮੰਗ ਪੱਤਰ ਦੇ ਰਹੇ ਹਾਂ ਡੀਸੀ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਪਹੁੰਚਾਉਣ ਲਈ ਕਿ ਆਪਣਾ ਵਾਅਦਾ ਯਾਦ ਕਰੋ ਤੇ ਲੋਕਾਂ ਨੂੰ ਜਿਵੇਂ ਦਿੱਲੀ 'ਚ 1 ਰੁਪਿਆ ਬਿਜਲੀ ਸਸਤੀ ਮਿਲ ਰਹੀ ਹੈ, ਉਵੇਂ ਐਗਰੀਮੈਂਟ ਮਹਿੰਗੇ ਜਿਹੜੇ ਰੱਦ ਕਰਕੇ ਸਸਤੀਆਂ ਕੰਪਨੀਆਂ ਨਾਲ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਬਿਜਲੀ ਤੋਂ ਰਾਹਤ ਮਿਲੇ ਤੇ ਉਹਨਾਂ ਨੂੰ ਵੀ ਸਸਤੀ ਬਿਜਲੀ ਮਿਲੇ। ਇੱਕ ਪਾਸੇ ਜਿੱਥੇ ਅੱਜ ਪੂਰੇ ਦੇਸ਼ ਵਿੱਚ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ, ਉੱਥੇ ਹੀ ਦੇਸ਼ ਦੀ ਸਰਹੱਦ ਤੇ ਤਾਇਨਾਤ ਰਹਿਣ ਵਾਲੀ BSF ਦਾ ਜਵਾਨ ਨਸ਼ਾ ਤਸਕਰੀ ਦੇ ਇਲਜ਼ਾਮ ਤਹਿਤ ਫੜਿਆ ਗਿਆ। ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਇਸ ਜਵਾਨ ਨੂੰ 1 ਕਿਲੋ ਤੋਂ ਵੱਧ ਹੈਰੋਇਨ ਨਾਲ ਫੜਿਆ ਹੈ। ਇਸ ਦੇ ਨਾਲ ਹੀ ਸਵਾਲ ਖੜੇ ਹੋ ਗਏ ਨੇ ਕਿ ਸਰਹੱਦ ਤੇ ਰਾਖੇ ਹੀ ਨਸ਼ਾ ਤਸਕਰਾਂ ਨਾਲ ਮਿਲੇ ਹੋਏ ਹਨ। STF ਨੇ ਨਾਲ ਹੀ ਅੰਮ੍ਰਿਤਸਰ ਦੇ ਰਹਿਣ ਵਾਲੇ 4 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ 5 ਨੂੰ ਗ੍ਰਿਫਤਾਰ ਕਰਕੇ ਪੁਲਿਸ ਹੁਣ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕੁੱਲ 1 ਕਿਲੋ 320 ਗ੍ਰਾਮ ਹੈਰੋਇਨ, 1,16,000 ਦੀ ਨਕਦੀ ਤੇ ਕਰੇਟਾ ਕਾਰ ਵੀ ਬਰਾਮਦ ਕੀਤੀ ਹੈ। ਇਹ ਇੱਕ ਸਰਵਿੰਗ ਕਾਂਸਟੇਬਲ ਹੈਗਾ ਸੁਸ਼ੀਲ, ਔਰ ਇਹ ਇੱਕ ਕਾਲੀ ਭੇਡ ਹੀ ਆ, ਕਿਉਂਕਿ ਬਾਰਡਰ ਦੇ ਉੱਤੇ BSF ਬੈਠੀ ਆ ਫਸਟ ਲਾਈਨ ਜਿਹੜੀ ਜਿਹਦੇ ਤੇ ਕਿ ਉਮੀਦ ਕੀਤੀ ਜਾਂਦੀ ਆ ਵੀ ਇਹਨਾਂ ਤੋਂ ਚਿੜੀ ਨਹੀਂ ਲੰਘ ਸਕਦੀ ਅੱਗੇ। ਔਰ ਇਹ ਤੁਹਾਡੇ ਸਾਹਮਣੇ ਇਹ ਕਾਲੀ ਭੇਡ ਹੀ ਆ ਜਿਹੜੀ ਫੜੀ ਆ, ਔਰ ਇਸ ਤਰ੍ਹਾਂ ਹੋਰ ਵੀ ਕਈ ਕਾਲੀਆਂ ਭੇਡਾਂ ਜਿਹੜੀਆਂ ਆਉਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਫੜੀਆਂ ਜਾਣਗੀਆਂ। ਅੰਮ੍ਰਿਤਸਰ ਦੇ ਮਜੀਠਾ ਵਿੱਚ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਸਿਖਰ ਦੁਪਹਿਰੇ ਭੀੜ ਭਰੀ ਸੜਕ ਤੇ ਇੱਕ ਨਾਬਾਲਗ ਲੜਕੀ ਅਤੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ, ਜਿੱਥੇ ਇੱਕ ਭਰਾ ਨੇ ਆਪਣੀ ਭੈਣ ਤੇ ਉਸਦੇ ਪ੍ਰੇਮੀ ਪਵਨ ਦਾ ਉਸਦੇ ਘਰ ਦੇ ਵਿੱਚ ਜਾ ਕੇ ਕਤਲ ਕਰ ਦਿੱਤਾ। ਮ੍ਰਿਤਕ ਲੜਕੇ ਪਵਨ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਧੀ ਦਾ ਵਿਆਹ ਹੋਣ ਵਾਲਾ ਸੀ ਅਤੇ ਇਸ ਸੰਬੰਧੀ ਘਰ ਵਿੱਚ ਅਖੰਡ ਪਾਠ ਰਖਵਾਇਆ ਹੋਇਆ ਸੀ। 2 ਦਿਨਾਂ ਬਾਅਦ ਉਹਨਾਂ ਦੀ ਧੀ ਦਾ ਵਿਆਹ ਹੋਣਾ। ਇਸ ਤੋਂ ਪਹਿਲਾਂ ਹੀ ਪਵਨ ਦੀ ਪ੍ਰੇਮਿਕਾ ਦਾ ਭਰਾ ਘਰ ਆਇਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸਦਾ ਕਤਲ ਕਰ ਦਿੱਤਾ। ਮਗਰੋਂ ਘਰ ਜਾ ਕੇ ਉਸਨੇ ਆਪਣੀ ਭੈਣ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮਾਮਲੇ ਬਾਰੇ ਪੁਲਿਸ ਨੇ ਦੱਸਿਆ ਕਿ 5 ਜਣਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਇਹ ਪਰਸੋਂ ਚੌਥ ਰਾਤ ਦੀ ਵੀ ਗੱਲ ਹੈ। ਇਹ ਕੁੜੀ ਘਰੋਂ ਨੱਠ ਗਈ। ਇਹ ਸਾਡੇ ਘਰ ਆਇਆ ਕਿ ਮਤਲਬ ਮੁੰਡਾ ਤੁਹਾਡਾ ਲੈ ਕੇ ਗਿਆ ਕੁੜੀ ਨੂੰ, ਲੇਕਿਨ ਇਹਨਾਂ ਜਿੱਥੇ ਜਾ ਕੇ ਵੇਖਿਆ ਕਿ ਮੁੰਡੇ ਤੇ ਆਪਣੀ ਭੈਣ ਦੇ ਘਰ ਗਏ ਸੀ ਵਿਆਹ ਵਾਸਤੇ, ਉਹ ਇਹਨਾਂ ਜਾ ਕੇ ਗੱਡੀ ਖੜ ਕੇ ਉੱਥੇ ਵੇਖਿਆ ਕੁੜੀ ਦੇ ਕੋਲ, ਤੇ ਉਹ ਆਪਣੀ ਭੈਣ ਦੇ ਕੋਲ ਬੈਠੇ, ਇਹਨਾਂ ਦੀ ਕੁੜੀ ਨਹੀਂ ਹੈਗੀ ਉੱਥੇ। ਇਹਨਾਂ ਜਾਣ ਬੁੱਝ ਕੇ ਸਾਡੇ ਮੁੰਡੇ ਦਾ ਨਾਂ ਲਾਉਂਦੇ ਆ ਤੇ ਇਹ ਇਸੇ ਕਾਰਨ ਨੇ ਇਹਨਾਂ ਆਣ ਕੇ ਅੱਜ ਸਾਡੇ ਮੁੰਡੇ ਨੂੰ ਕੱਢਿਆ। ਘਰੇ ਵਿਆਹ ਕਿਦਾ ਸੀ? ਵਿਆਹ ਸਾਡੀ ਭਤੀ ਦਾ ਜਿਹੜਾ ਲੜਕਾ ਮਰਿਆ ਇਹਦੀ ਭੈਣ ਦਾ ਵਿਆਹ। ਨਹੀਂ, ਜਿਨ੍ਹਾਂ ਨੇ ਵੱਡਿਆ ਉਹ ਕਿੱਥੋਂ ਦੇ ਰਹਿਣ ਵਾਲੇ? ਉਹ ਵੀ ਮਜੀਠੇ ਦੇ ਰਹਿਣ ਵਾਲੇ। ਕੀ ਨਾਮ ਹੈ ਉਹਦਾ? ਨਾਮ ਦੇਵਾ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਲਗਾਤਾਰ ਬਿਜਲੀ ਦੀਆਂ ਦਰਾਂ ਵਧਾਉਣ ਦੇ ਮਾਮਲੇ ਨੂੰ ਲੈ ਕੇ ਅੱਜ ਲੁਧਿਆਣਾ ਦੇ ਸਨਅਤਕਾਰਾਂ ਵੱਲੋਂ ਬਿਜਲੀ ਵਿਭਾਗ ਚੀਫ ਇੰਜੀਨੀਅਰ ਦੇ ਦਫ਼ਤਰ 'ਚ ਆ ਕੇ ਮੁਜ਼ਾਹਰੇ ਕੀਤੇ ਗਏ ਅਤੇ ਬਿਜਲੀ ਵਿਭਾਗ ਦੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਆਪਣੀ ਭੜਾਸ ਕੱਢੀ। ਇਸ ਦੌਰਾਨ ਸਨਅਤਕਾਰਾਂ ਵੱਲੋਂ ਚੀਫ ਇੰਜੀਨੀਅਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਨਅਤਕਾਰ ਇੰਦਰਜੀਤ ਸਿੰਘ ਨਵਯੁਗ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ 5 ਰੁਪਏ ਪ੍ਰਤੀ ਯੂਨਿਟ ਬਿਜਲੀ ਮੁਹੱਈਆ ਕਰਵਾਈ ਜਾਵੇਗੀ, ਪਰ ਸਰਕਾਰ ਵੱਲੋਂ ਕੀਤਾ ਗਿਆ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਲਗਾਤਾਰ ਬਿਜਲੀ ਦੇ ਕੱਟ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਨੇ, ਪਰ ਬਿਜਲੀ ਦੇ ਮੀਟਰ ਦਾ ਬਿੱਲ ਨਹੀਂ ਰੁਕ ਰਿਹਾ। ਲੁਧਿਆਣੇ ਦੀਆਂ 22 ਐਸੋਸੀਏਸ਼ਨਾਂ ਦੇ ਪ੍ਰਧਾਨ ਔਰ ਜਨਰਲ ਸੈਕਟਰੀ ਇਕੱਠੇ ਹੋ ਕੇ ਅੱਜ ਅਸੀਂ ਚੀਫ ਸਾਹਿਬ ਦੇ ਇੱਥੇ ਦਫ਼ਤਰ 'ਚ ਮੁਜ਼ਾਹਰਾ ਕੀਤਾ ਆ, ਧਰਨਾ ਦਿੱਤਾ ਆ।
ਕਿਉਂਕਿ ਰੇਟ ਜਿਹੜੇ ਹੈਗੇ ਸਾਡੇ ਪੰਜਾਬ ਗਵਰਨਮੈਂਟ ਨੇ, ਸਾਡੇ ਚੀਫ ਮਿਨਿਸਟਰ ਸਾਹਿਬ ਨੇ ਕਿਹਾ ਸੀ ਵੀ ਵਾਅਦਾ ਕੀਤਾ ਸੀ ਮੈਂ 5 ਰੁਪਏ ਬਿਜਲੀ ਦਊਂਗਾ ਇੰਡਸਟਰੀ ਲਈ। ਉਹ ਸਾਡਾ ਵਾਅਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਔਰ ਰੋਜ਼ ਹੀ ਰੈਗੂਲੇਟਰੀ ਕਮੇਟੀ ਦੇ ਥਰੂ ਇਹ ਰੇਟ ਵਧਾਈ ਜਾ ਰਹੇ ਆ, ਜਿਹੜਾ ਕਿ ਹੁਣ ਫੇਰ ਇਹਨਾਂ ਨੇ ਵਧਾਤੇ ਆ। ਉਸ ਤੋਂ ਬਾਅਦ ਜਿਹੜਾ ਇੰਡਸਟਰੀ ਬਿਲਕੁਲ ਬੰਦ ਹੋਣ ਦੇ ਕਗਾਰ ਤੇ ਆ ਔਰ ਅਸੀਂ ਇਹਨਾਂ ਨੂੰ ਕਹਿੰਦੇ ਆ ਵੀ ਅੱਜ ਅਸੀਂ ਜਿਹੜਾ ਮੈਮੋਰੈਂਡਮ ਦਿੱਤਾ ਆ ਉਹ 'ਚ ਅਸੀਂ ਇਹੀ ਇਹਨਾਂ ਨੂੰ ਕਿਹਾ ਵੀ ਇਹ ਰੇਟ ਵਾਪਸ ਲਿੱਤੇ ਜਾਣ ਤਾਂ ਕਿ ਇੰਡਸਟਰੀ ਸਾਡੀ ਚੱਲ ਸਕੇ। ਔਰ ਜਿਹੜਾ ਇੱਕ ਅਨਸ਼ਡਿਊਲ ਕੱਟ ਲਾਉਂਦੇ ਆ ਇਹ, ਉਹਦੇ ਵਿੱਚ ਵੀ ਸਾਡੇ ਜਿਹੜੇ ਫਿਕਸ ਚਾਰਜ ਦੀ ਟਾਈਮ ਦੀ ਬਿਜਲੀ ਲੈ ਲੈਂਦੇ ਆ, ਉਹ ਵੀ ਅਸੀਂ ਇਹਨਾਂ ਨੂੰ ਕਿਹਾ ਵੀ ਉਹ ਵੀ ਉਸ ਟਾਈਮ ਦੀ ਸਾਡੇ ਕੋਲ ਬਿਜਲੀ ਦੇ ਚਾਰਜ ਨਾ ਲਿੱਤੇ ਜਾਣ, ਫਿਕਸ ਚਾਰਜ। ਇਹ ਸਾਡਾ ਅੱਜ ਮੈਮੋਰੈਂਡਮ ਅਸੀਂ ਸਾਰੀਆਂ 22 ਐਸ਼ੂ ਇਹਨਾਂ ਨੇ ਇਕੱਠੇ ਹੋ ਕੇ ਦਿੱਤਾ ਆ ਤਾਂ ਕਿ ਇਹ ਬਿਜਲੀ ਬੋਰਡ ਜਿਹੜੇ ਰੇਟ ਇਹਨਾਂ ਨੇ ਵਧਾਏ ਉਹ ਵਾਪਸ ਲਿੱਤੇ ਜਾਣ ਤੇ ਇੰਡਸਟਰੀ ਚੰਗੀ ਤਰ੍ਹਾਂ ਚੱਲ ਸਕੇ। ਲੁਧਿਆਣਾ ਦੇ ਜਗਦੀਸ਼ਪੁਰਾ ਵਿੱਚ 2 ਨਕਾਬਪੋਸ਼ ਲੁਟੇਰਿਆਂ ਵੱਲੋਂ ਬੰਦੂਕ ਦੀ ਨੋਕ ਤੇ ਸ਼ਰਾਬ ਦਾ ਠੇਕਾ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਪਰ ਠੇਕੇ ਦਾ ਖਰਿੰਦਰ ਦੀ ਦਲੇਰੀ ਕਾਰਨ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ 'ਚ ਨਾਕਾਮ ਰਹੇ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਤੇ ਪੁਲਿਸ ਵੱਲੋਂ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 2 ਬੰਦੇ ਆਏ, ਇੱਕ यहाँ ਕੱਢ ਗਿਆ, ਇੱਕ ਬਾਹਰ, ਇੱਕ ਨੇ ਪਿਸਤੌਲ ਤਾਣ ਲਈ, ਦੂਜਾ ਕਹਿੰਦਾ ਕੈਸ਼ ਦੇ। ਮੈਂ ਧੱਕੇ ਮਾਰ ਕੇ ਬਾਹਰ ਕੱਢੇ। ਹੁਣ ਅੱਗੇ ਕੀ ਬੋਲਿਆ? ਇਹਦੇ ਵਿੱਚ ਤੁਸੀਂ ਪੁਲਿਸ ਕੰਪਲੇਂਟ ਕੀਤੀ ਹੋਈ? ਹਾਂ ਕੀਤੀ ਹੈ ਕੰਪਲੇਂਟ, ਸਾਈਨ ਕਰਕੇ ਲੈ ਗਏ। ਪੁਲਿਸ ਵਾਲੇ ਆਏ ਸੀਗੇ? ਹਾਂਜੀ। ਤੇ ਉਹ ਕਿੱਦਾਂ ਕਿੰਨੀ ਉਮਰ ਦੇ ਸੀਗੇ ਬੰਦੇ? ਕੋਈ 18 22 ਦੇ ਸਾਲ ਦੇ। ਇਹ ਪਿਸਤੌਲ ਤੁਹਾਡੇ ਤੇ ਤਾਣੀ ਹੈ ਤੇ ਤੁਸੀਂ ਘਬਰਾਏ ਨਹੀਂ? ਮੈਂ ਨਹੀਂ ਘਬਰਾਇਆ। ਹਾਂ, ਤੇ ਉਲਟਾ ਤੁਸੀਂ ਉਲਟੇ ਮੈਂ ਮਾਰੇ ਤੋੜ ਕੇ ਮੁਕਾਬਲਾ ਕੀਤਾ। ਅੱਜ ਦਾ ਠੇਕੇ ਦੇ ਕਰੀਬ 11:30 ਵਜੇ 2 ਨੌਜਵਾਨ ਆਏ ਸੀ ਜਿਨ੍ਹਾਂ ਨੇ ਠੇਕੇ ਦੇ ਅੰਦਰ ਲੁੱਟਣ ਦੀ ਕੋਸ਼ਿਸ਼ ਕੀਤੀ, ਪਰ ਜਿਹੜਾ ਠੇਕੇ ਦਾ ਕਰਿੰਦਾ ਸੀ ਬਹੁਤ ਦੇਰ ਸੀ, ਉਹਨੇ ਜਦੋਂ ਡਟ ਕੇ ਮੁਕਾਬਲਾ ਤਾਂ ਕੋਈ ਚੀਜ਼ ਖੋਹ ਨਹੀਂ ਹੋਈ, ਨਾਕਾਮ ਕੋਸ਼ਿਸ਼ ਹੋਈ ਆ ਤੇ ਉਹ ਲੁਟੇਰੇ ਖੁਦ ਕੰਮ ਕਰ। ਇਹਦੇ 'ਚ ਪੁਲਿਸ ਕੀ ਕਾਰਵਾਈ ਕਰ? ਪੁਲਿਸ ਨੇ ਮੁਕੱਦਮਾ ਦਰਜ ਕਰਕੇ ਤੇ ਆਪਣੀ ਤਫਤੀਸ਼ ਜਾਰੀ ਆ। ਉਹਨਾਂ ਕੋਲ ਫੁਟੇਜ ਲੈ ਕੇ ਜਿਹੜੀ ਬਣਦੀ ਕਾਰਵਾਈ ਆਪਾਂ ਜਿਹੜੀ ਉਹਨੂੰ ਅਮਲ 'ਚ ਲਿਆ ਰਹੇ ਆ ਤੇ ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਿਆ। ਆਓ ਇੱਕ ਵਾਰ ਫਿਰ ਤੋਂ ਨਜ਼ਰ ਮਾਰ ਲੈਂਦੇ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਨਸ਼ਿਆਂ ਨੂੰ ਠੱਲ ਪਾਉਣ ਲਈ ਮੁੱਖ ਮੰਤਰੀ ਦੀ ਲੋਕਾਂ ਨੂੰ ਅਪੀਲ। ਕੈਪਟਨ ਤੇ ਉਹਨਾਂ ਦੇ ਸਲਾਹਕਾਰੀ ਗਰੁੱਪ ਨੇ ਕੀਤੀ ਵਿਸ਼ੇਸ਼ ਬੈਠਕ। ਕੈਪਟਨ ਨੇ ਪੰਜਾਬ ਵਾਸੀਆਂ ਤੋਂ ਵੀ ਮੰਗਿਆ ਸਹਿਯੋਗ, ਕਿਹਾ ਸਾਨੂੰ ਸਭ ਨੂੰ ਇਕੱਠੇ ਹੋ ਕੇ ਹੀ ਇਹ ਅੰਦੋਲਨ ਜਿੱਤਣਾ ਪਵੇਗਾ। ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਕੋਰ ਕਮੇਟੀ ਦੀ ਹੋਈ ਮੀਟਿੰਗ। ਕੈਪਟਨ ਸਰਕਾਰ ਤੇ ਲਾਈ ਨਿਸ਼ਾਨੇ। ਹਰਜੀਤ ਫੇਕ ਇਨਕਾਊਂਟਰ, ਮਹਿੰਦਰਪਾਲ ਪਿੱਟੂ ਦੇ ਮੁੱਦੇ ਤੇ ਕੈਪਟਨ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ। ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਵਧਾਇਆ ਦੋਸਤੀ ਦਾ ਹੱਥ। ਸਰਨਾ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਨਵੀਂ ਦਿੱਲੀ ਤੋਂ ਨਨਕਾਣਾ ਸਾਹਿਬ ਪਾਕਿਸਤਾਨ ਤੱਕ ਕੱਢਣ ਦੀ ਕੀਤੀ ਅਪੀਲ। ਡੇਰਾ ਪ੍ਰੇਮੀ ਮਹਿੰਦਰਪਾਲ ਪਿੱਟੂ ਦੇ ਕਤਲ ਦੀ ਯੋਜਨਾ ਪਿਛਲੇ 6 ਮਹੀਨਿਆਂ ਤੋਂ ਸੀ ਜਾਰੀ। ਕਤਲकांड ਲਈ ਬਣੀ ਐਸਆਈਟੀ ਨੇ ਫੜੀ ਤੇਜ਼ੀ। ਮੋਹਾਲੀ ਤੋਂ ਇੱਕ ਨੌਜਵਾਨ ਨੂੰ ਲਿਆ ਹਿਰਾਸਤ 'ਚ ਤੇ ਬਿਜਲੀ ਦਰਾਂ ਵਿੱਚ ਕੀਤੇ ਜਾ ਰਹੇ ਵਾਧੇ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਦਾ ਵਿਰੋਧ ਜਾਰੀ। ਅੱਜ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਅਤੇ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਪੰਡੋਰੀ ਨੇ ਮੁੱਖ ਮੰਤਰੀ ਦੇ ਨਾਮ ਡੀਸੀ ਬਰਨਾਲਾ ਨੂੰ ਸੌਂਪਿਆ ਮੰਗ ਪੱਤਰ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ TV 84 ਦੇ ਨਾਲ। ਹੁਣ ਮੈਨੂੰ ਅਮਨਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।